ਜੀ ਸੁਪਨਾ ਸੀ ਕਿ ਅਸੀਂ ਲਾਹੌਰ ਦੇਖੀਏ, ਪਾਕਿਸਤਾਨ ਦੇਖੀਏ। ਪ੍ਰਮਾਤਮਾ ਨੇ ਸਾਡਾ ਉਹ ਸੁਪਨਾ ਪੂਰਾ ਕੀਤਾ ਹੈ। ਸਾਨੂੰ ਇੰਨਾ ਅੱਛਾ ਲੱਗਿਆ ਕਿ ਅਸੀਂ ਦੱਸ ਨਹੀਂ ਸਕਦੇ ਕਿ ਬਾਰਡਰ ਕ੍ਰਾਸ ਕਰਕੇ ਸਾਡੀਆਂ ਇੱਕ ਵਾਰੀ ਇੱਦਾਂ ਲੱਗਦਾ ਸੀ ਕਿ ਅਸੀਂ ਨੱਚ। ਸਾਡੇ ਭੂਆ ਜੀ ਹੋਣੀ ਪਹਿਲਾਂ ਲਾਹੌਰ ਤੋਂ 47 ਵੇਲੇ ਉੱਧਰ ਚਲੇ ਗਏ ਸੀ। ਮੇਰੇ ਮਨ 'ਚ ਇਹੀ ਸੀ ਕਿ ਮੈਂ ਲਾਹੌਰ ਇੱਕ ਵਾਰੀ ਜ਼ਰੂਰ ਦੇਖਣਾ ਆਪਣੀ ਲਾਈਫ 'ਚ। ਇਹ ਸਾਨੂੰ ਇੱਦਾਂ ਲੱਗਦਾ ਕਿ ਅਸੀਂ VIP ਬੰਦੇ ਹੁੰਦੇ ਹਾਂ, ਜਿਵੇਂ ਸਾਨੂੰ ਇੱਦਾਂ ਦੀ ਫੀਲਿੰਗ ਦਿੰਦੇ ਆ ਇਹ ਸਭ ਕਿ ਸਾਡੇ ਨਾਲ ਤੁਰੇ ਜਾਂਦੇ ਆ ਤਾਂ ਫੋਟੋਆਂ ਕਰਵਾਉਂਦੇ ਆ, ਮਿਲਦੇ ਆ। ਬਹੁਤ ਅੱਛਾ ਲੱਗਦਾ ਹੈ। ਅਸੀਂ ਇੰਨੇ ਫਰੈਂਡਸ ਬਣਾ ਕੇ ਜਾ ਰਹੀ ਹਾਂ ਨਾ, ਮੈਂ ਸਭ ਨਾਲ ਜਾ ਕੇ ਉੱਧਰ ਗੱਲਾਂ ਮਾਰਿਆ ਕਰੂੰਗੀ। ਮੈਂ ਤੁਹਾਡਾ ਪ੍ਰਾਹੁਣਚਾਰਕ ਮੀਆਂ ਆਸਫ ਅਲੀ ਤੇ ਇਸ ਟਾਈਮ ਮੈਂ ਡੇਰਾ ਸਾਹਿਬ ਦੇ ਬਾਹਰ ਪਾਰਕ 'ਚ ਖੜਾ ਵਾਂ ਤੇ ਮੇਰੇ ਨਾਲ ਮੌਜੂਦ ਆ ਇੱਕ ਜੋੜਾ ਜਿਹੜਾ ਆਇਆ ਵਾ ਚੜ੍ਹਦੇ ਪੰਜਾਬ ਤੋਂ, ਇੰਡੀਆ ਤੋਂ। ਜੀ ਆਇਆਂ ਨੂੰ ਵੀਰ ਜੀ। ਬਹੁਤ ਬਹੁਤ ਧੰਨਵਾਦ ਜੀ। ਜੀ ਆਇਆਂ ਨੂੰ। ਧੰਨਵਾਦ ਜੀ। ਕੀ ਨਾਂ ਤੁਹਾਡਾ? ਮੇਰਾ ਨਾਮ ਬਲਜਿੰਦਰ ਸਿੰਘ। ਤੇ ਕਿੱਥੋਂ ਆਏ ਹੋ? ਮੈਂ ਇੰਡੀਆ, ਪੰਜਾਬ, ਪਟਿਆਲਾ ਜ਼ਿਲ੍ਹੇ ਤੋਂ, ਖਾਸ ਪਟਿਆਲਾ ਸ਼ਹਿਰ ਤੋਂ। ਅੱਛਾ, ਪਟਿਆਲਾ ਸ਼ਹਿਰ ਤੋਂ ਆਏ ਹੋ। ਹਾਂਜੀ ਹਾਂਜੀ। ਪਟਿਆਲਾ ਤੇ ਉਹ ਰਿਆਸਤ ਜਿਹੜੀ ਹੁੰਦੀ ਸੀ ਪਹਿਲਾਂ। ਹਾਂਜੀ ਅੱਛਾ ਅੱਛਾ। ਤੇ ਨਾਲ ਹੀ ਆਏ ਸੀ ਜੱਥੇ ਦੇ? ਹਾਂਜੀ, ਜੱਥੇ ਦੇ ਨਾਲ ਆਏ ਸੀ ਅਸੀਂ। ਪਹਿਲੀ ਵਾਰੀ ਆਏ ਹੋ ਕਿ ਪਹਿਲੇ ਵੀ ਕਦੀ ਆਏ ਹੋ? ਨਹੀਂ, ਮੈਂ ਪਹਿਲੀ ਵਾਰੀ ਆਇਆ ਜੀ। ਇਹ ਮੇਰੇ ਮਿਸਿਸ ਨੇ ਅੱਛਾ ਤੇ ਮੇਰੀ ਬੇਟੀ ਵੀ ਆਈ ਹੈ ਨਾਲ ਸਾਡੇ। ਅੱਛਾ। ਮੇਰੇ ਡੈਡੀ ਪਹਿਲਾਂ ਆ ਚੁੱਕੇ ਨੇ ਇੱਥੇ 2005 ਦੇ ਵਿੱਚੋਂ ਪਹਿਲਾਂ ਜੱਥੇ ਨਾਲ ਆਏ ਸੀ। ਅੱਛਾ, 2005 ਚ ਆਏ ਸੀ ਤੁਹਾਡੇ ਵਾਲਾ ਸਾਹਿਬ? ਹਾਂਜੀ ਹਾਂਜੀ। ਅੱਛਾ। ਤੇ ਤੁਸੀਂ ਸ਼ੁਰੂ ਤੋਂ ਉੱਥੇ ਦੇ ਹੋ ਕਿ ਇੱਧਰੋਂ ਗਏ ਸੀ? ਨਹੀਂ ਨਹੀਂ, ਅਸੀਂ ਸ਼ੁਰੂ ਤੋਂ ਉੱਥੋਂ ਦੇ ਹੀ ਆਏ ਹਾਂ, ਭਾਰਤ ਦੇ ਹੀ। ਅੱਛਾ, ਸ਼ੁਰੂ ਤੋਂ ਹੀ ਉੱਥੇ ਰਹਿੰਦੇ ਸੀ। ਅੱਛਾ, ਪਹਿਲੇ ਤਾਂ ਇਹ ਦੱਸੋ ਕਿ ਇੰਨੇ ਦਿਨ ਹੋ ਗਏ ਤੁਹਾਨੂੰ ਆਇਆਂ ਨੂੰ, ਤੇ ਤੁਹਾਡਾ ਜਿਹੜਾ ਇੱਥੇ ਦਾ ਦੌਰਾ ਸੀਗਾ, ਜਿਹੜਾ ਵਿਜ਼ਿਟ ਸੀ, ਉਹ ਕਿਹਦਾ ਰਿਹਾ? ਪਹਿਲੇ ਤਾਂ ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ। ਸਾਡਾ ਦੌਰਾ ਬਹੁਤ ਵਧੀਆ ਰਿਹਾ। ਜਿੱਥੋਂ ਜੇ ਆਪਾਂ ਗੱਲ ਕਰੀਏ ਕਿ ਇੱਥੋਂ ਦੇ ਲੋਕਾਂ ਦੇ ਪਿਆਰ ਦੀ ਜਾਂ ਇੱਥੋਂ ਦੇ ਇਤਿਹਾਸ ਦੀ, ਉਹ ਮਾਸ਼ਾ ਅੱਲਾ ਬਹੁਤ ਜ਼ਬਰਦਸਤ ਹੈ। ਇੱਥੋਂ ਦੇ ਲੋਕਾਂ ਬਾਰੇ ਜੋ ਅਸੀਂ ਸ਼ੁਰੂ ਤੋਂ, ਮੈਂ ਬਚਪਨ ਤੋਂ ਸੁਣਿਆ ਸੀ ਜਾਂ ਅਖਬਾਰਾਂ ਦੇ ਵਿੱਚ ਜਾਂ ਕਿਤਾਬਾਂ ਦੇ ਵਿੱਚ ਪੜ੍ਹਿਆ ਸੀਗਾ ਕਿ ਇੱਥੋਂ ਦੇ ਜਿਹੜੇ ਲੋਕ ਨੇ ਉਹ ਚੜ੍ਹਦੇ ਪੰਜਾਬ ਦੇ ਲੋਕਾਂ ਨੂੰ ਬਹੁਤ ਪਸੰਦ ਕਰਦੇ ਨੇ। ਉਹ ਮੈਂ ਇਸ ਦੌਰੇ ਦੇ ਵਿੱਚ ਅੱਖੀਂ ਦੇਖਿਆ। ਇੱਥੋਂ ਦੇ ਜਿਹੜੇ ਲੋਕ ਨੇ ਉਹ ਸਾਨੂੰ ਅੱਖਾਂ ਤੇ ਆਪਣੇ ਪਲਕਾਂ ਤੇ ਚੁੱਕੀ ਫਿਰਦੇ ਨੇ। ਇਹ ਗੱਲ ਤੇ ਬਿਲਕੁਲ ਤੁਹਾਡੀ ਠੀਕ ਆ ਕਿ ਇੱਥੇ ਦੇ ਜਿਹੜੇ ਲੋਕ ਆ ਉਹ ਵਾਕਈ ਬਹੁਤ ਜ਼ਿਆਦਾ ਰਿਸਪੈਕਟ ਕਰਦੇ ਆ। ਤੇ ਇੱਥੇ ਤੁਸੀਂ ਕਿਹੜਾ ਐਸਾ ਤੁਹਾਨੂੰ ਬੰਦਾ ਮਿਲਿਆ ਜਿਹੜਾ ਤੁਹਾਡੇ ਜ਼ਿਹਨ 'ਚ ਬਹਿ ਗਿਆ? ਬਹੁਤ ਸਾਰੇ, ਇੱਕ ਨਹੀਂ ਬਹੁਤ ਸਾਰੇ ਲੋਕ ਨੇ ਇੱਥੇ। ਸਿੰਧੀ ਪਰਿਵਾਰ ਤੋਂ ਕੁਝ ਬੱਚੇ ਆਏ ਹੋਏ ਨੇ ਜੋ ਲੰਗਰ ਹਾਲ ਦੀ ਸੇਵਾ ਕਰ ਰਹੇ ਨੇ। ਉਹ ਪਿਛਲੇ 15 ਦਿਨ ਤੋਂ ਆਪਣੇ ਕਾਰੋਬਾਰ ਛੱਡ ਕੇ, ਹਾਲਾਂਕਿ ਉਹ ਗਰੀਬ ਪਰਿਵਾਰ ਤੋਂ ਨੇ, ਪਰ ਫਿਰ ਵੀ ਆਪਣੇ 15 ਦਿਨਾਂ ਤੋਂ ਉਹ ਇੱਥੇ ਲਗਾਤਾਰ ਸੇਵਾ ਕਰ ਰਹੇ ਨੇ। ਉਹਨਾਂ ਪ੍ਰਤੀ ਮੇਰਾ ਸਿਰ ਵੀ ਝੁਕਦਾ ਤੇ ਮਤਲਬ ਉਹਨਾਂ ਦੀ ਜਿਹੜੀ ਕੁਰਬਾਨੀ ਹੈ ਜਾਂ ਉਹਨਾਂ ਦੀ ਜਿਹੜੀ ਸੇਵਾ ਹੈ, ਉਹ ਮਤਲਬ ਬਹੁਤ ਹੀ ਕਿਰਪਾ ਲਾ ਲਓ ਜਾਂ ਪ੍ਰਮਾਤਮਾ ਦੀ ਉਹਨਾਂ 'ਤੇ। ਉਹੀ ਨੇ ਜਿਹੜੇ ਸਭ ਤੋਂ ਜ਼ਿਆਦਾ ਇਸ ਟਾਈਮ ਮੇਰੇ ਦਿਲ ਦੇ ਵਿੱਚ ਵਸੇ ਹੋਏ ਨੇ। ਵਾਹ ਜੀ, ਬਿਲਕੁਲ ਜੀ। ਜ਼ਾਹਿਰ ਹੈ ਜਿਹੜਾ ਬੰਦਾ ਤੁਹਾਡੇ ਨਾਲ ਪਿਆਰ ਨਾਲ ਪੇਸ਼ ਆਏਗਾ, ਮੁਹੱਬਤ ਨਾਲ ਰਹੇਗਾ, ਉਹ ਯਾਦ ਵੀ ਰਹੇਗਾ। ਤੇ ਹਾਂਜੀ ਭਾਬੀ, ਤੁਹਾਨੂੰ ਕਿਹਦਾ ਲੱਗਿਆ ਪਾਕਿਸਤਾਨ? ਬਹੁਤ ਅੱਛਾ ਲੱਗਿਆ ਜੀ। ਸੁਪਨਾ ਸੀ ਕਿ ਅਸੀਂ ਲਾਹੌਰ ਦੇਖੀਏ, ਪਾਕਿਸਤਾਨ ਦੇਖੀਏ। ਪ੍ਰਮਾਤਮਾ ਨੇ ਸਾਡਾ ਉਹ ਸੁਪਨਾ ਪੂਰਾ ਕੀਤਾ ਹੈ। ਸਾਨੂੰ ਇੰਨਾ ਅੱਛਾ ਲੱਗਿਆ ਕਿ ਅਸੀਂ ਦੱਸ ਨਹੀਂ ਸਕਦੇ ਕਿ ਬਾਰਡਰ ਕ੍ਰਾਸ ਕਰਕੇ ਸਾਡੀਆਂ ਇੱਕ ਵਾਰੀ ਇੱਦਾਂ ਲੱਗਦਾ ਸੀ ਕਿ ਅਸੀਂ ਨੱਚ ਉੱਠੀਏ ਕਿ ਅਸੀਂ ਬਾਰਡਰ ਕ੍ਰਾਸ ਕਰ ਗਏ ਪਾਕਿਸਤਾਨ। ਹਾਂਜੀ। ਤੇ ਇਹ ਸ਼ਹਿਰ ਵੀ ਘੁੰਮੇ ਹੋ ਤੁਸੀਂ? ਹਾਂਜੀ, ਅਸੀਂ ਸ਼ਹਿਰ ਘੁੰਮੇ ਆ, ਮਤਲਬ ਅਨਾਰਕਲੀ ਬਾਜ਼ਾਰ ਘੁੰਮੇ ਆ, ਮਤਲਬ ਸਾਰਾ ਓਵਰਆਲ ਘੁੰਮ ਲਏ, ਮੈਟਰੋ 'ਚ ਵੀ। ਤੇ ਸਾਨੂੰ ਬਹੁਤ ਅੱਛਾ ਲੱਗਿਆ। ਅਸੀਂ ਬਹੁਤ ਸਾਰੀ ਸ਼ਾਪਿੰਗ ਵੀ ਕੀਤੀ, ਆਪਣੇ ਨਾਲ ਦਿਆਂ ਲਈ ਗਿਫਟਸ ਵੀ ਲੈ ਕੇ ਜਾ ਰਹੇ ਹਾਂ ਕਿ ਉਹਨਾਂ ਨੂੰ ਜਾ ਕੇ ਦਿਖਾਵਾਂਗੇ ਪਾਕਿਸਤਾਨ ਦੇ ਗਿਫਟਸ। ਹਾਂਜੀ। ਪਹਿਲੋਂ ਆਉਣ ਤੋਂ ਪਹਿਲੇ ਵੀ ਤੁਸੀਂ ਇੱਥੇ ਸੁਣਿਆ ਹੋਣਾ ਵਾ, ਪਹਿਲੇ ਤੁਹਾਡੇ ਜ਼ਿਹਨ 'ਚ ਕੀ ਸੀਗਾ ਸਾਡੇ ਇੱਥੇ, ਯਾਨੀ ਲਾਹੌਰ ਦਾ ਇਮੇਜ ਕੀ ਸੀਗਾ ਤੇ ਹੁਣ ਕੀ ਆ ਜਾਣ ਲੱਗੇ? ਲਾਹੌਰ ਦੀ ਇਮੇਜ ਇਹ ਸੀ ਕਿ ਉਹੀ ਮਤਲਬ ਹੋਏਗਾ ਕਿ ਜਿਵੇਂ ਪੁਰਾਣੇ ਟਾਈਮ 'ਚ ਸੀ ਕਿ ਭੀੜੀਆਂ ਗਲੀਆਂ, ਕੱਚੇ ਘਰ, ਪਰ ਆ ਕੇ ਇੰਨਾ ਕੁ ਸਕੂਨ ਮਿਲਿਆ ਇੱਥੋਂ ਦੇ ਲੋਕਾਂ ਨੂੰ ਮਿਲ ਕੇ, ਇੱਕ ਸ਼ਹਿਰ ਘੁੰਮ ਕੇ ਮਜ਼ਾ ਆ ਗਿਆ। ਅੱਛਾ, ਉਹ ਨਿੱਕੀਆਂ ਗਲੀਆਂ ਦੀ ਗੱਲ ਹੋ ਗਈ ਤੇ ਤੁਸੀਂ ਕਿਤੇ ਮੇਰੇ ਖਿਆਲ ਪੁਰਾਣਾ ਸ਼ਹਿਰ ਵੱਲ ਨਹੀਂ ਚੱਕਰ ਲੱਗਿਆ ਤੁਹਾਡਾ ਅੱਜ? ਨਹੀਂ, ਸਾਡਾ ਉਧਰਲੀ ਸਾਈਡ ਨਹੀਂ ਲੱਗਿਆ, ਪਰ ਨਨਕਾਣਾ ਸਾਹਿਬ 'ਚ ਮੈਨੂੰ ਭੀੜੀਆਂ ਗਲੀਆਂ ਜ਼ਰੂਰ ਮਿਲੀਆਂ। ਮੈਂ ਉੱਥੇ ਬਹੁਤ ਸਾਰੀਆਂ ਫੋਟੋਗ੍ਰਾਫਸ ਲੈ ਕੇ ਆਈ ਹਾਂ। ਤੇ ਜੇ ਤੁਸੀਂ ਇੱਥੋਂ ਚਲੇ ਜਾਂਦੇ ਨਾ ਅੰਦਰ, ਤੇ ਉਹ ਜਿਹੜਾ ਸਾਡਾ ਦਿੱਲੀ ਗੇਟ ਆ, ਉੱਥੇ ਗਲੀ ਸਰਜਨ ਸਿੰਘ ਆ ਤੇ ਦੂਜੀਆਂ, ਉਹ ਹਾਲੇ ਵੀ ਉਦਾਂ ਹੀ ਆ ਜਿੱਦਾਂ ਪਹਿਲੇ ਕਿਸੇ ਦੌਰ 'ਚ ਹੁੰਦੀਆਂ ਸੀ। ਅੱਛਾ ਜੀ, ਐਕਚੁਅਲੀ ਸਾਨੂੰ ਉਹਨਾਂ ਚੀਜ਼ਾਂ ਦਾ ਪਤਾ ਨਹੀਂ ਸੀ। ਸਾਡੇ ਭੂਆ ਜੀ ਹੋਣੀ ਪਹਿਲਾਂ ਲਾਹੌਰ ਤੋਂ 47 ਵੇਲੇ ਉੱਧਰ ਚਲੇ ਗਏ ਸੀ। ਮੇਰੇ ਮਨ 'ਚ ਇਹੀ ਸੀ ਕਿ ਮੈਂ ਲਾਹੌਰ ਇੱਕ ਵਾਰੀ ਜ਼ਰੂਰ ਦੇਖਣਾ ਆਪਣੀ ਲਾਈਫ 'ਚ। ਤੇ ਭੂਆ ਜੀ ਹੈਗੇ ਹਲੇ ਕਿ ਨਹੀਂ? ਉਹ ਪੂਰੇ ਹੋ ਗਏ ਸੀ ਕਾਫੀ ਟਾਈਮ ਪਹਿਲਾਂ। ਤੇ ਉਹਨਾਂ ਨੂੰ ਆਉਣਾ ਇੱਧਰ ਨਸੀਬ ਹੋਇਆ ਸੀ ਕਿ ਨਹੀਂ? ਨਹੀਂ, ਉਹ 47 ਵੇਲੇ ਜਦੋਂ ਉੱਧਰ ਚਲੇ ਗਏ ਉਸ ਤੋਂ ਬਾਅਦ ਨਹੀਂ ਇੱਧਰ ਕਦੇ ਵੀ ਆਏ। ਹਾਂਜੀ। ਜੋ ਕਿੱਡੇ ਸੀ ਜਦੋਂ ਇੱਥੋਂ ਗਏ ਸੀ? ਮੈਰਿਜ ਤੋਂ ਬਾਅਦ ਹੀ ਗਏ ਸੀਗੇ। ਆਪਣੀ ਫੈਮਿਲੀ ਸਾਰੀ ਉੱਧਰ ਲੈ ਕੇ ਚਲੇ ਗਏ ਸੀ ਉਹ।
ਤੇ ਉਹ ਜਦੋਂ ਗਏ ਸੀ ਤੇ ਉਹਨਾਂ ਨਾਲ ਕੋਈ ਜਾਂਦੇ ਹੋਏ ਕੋਈ ਇਸ਼ੂ ਤੇ ਨਹੀਂ ਸੀ ਹੋਇਆ? ਤਾਂ ਇਦਾਂ ਟ੍ਰੈਜੇਡੀ ਉਹਨਾਂ ਨਾਲ ਕੋਈ ਨਹੀਂ ਹੋਈ ਸੀ, ਬਸ ਜਾ ਕੇ ਉਹਨਾਂ ਦੇ ਫਿਰ ਪੇਕੇ ਪਰਿਵਾਰ ਨੇ ਉਹਨਾਂ ਨੂੰ ਉੱਧਰ ਸੈਟਲ ਕਰ ਲਿਆ ਸੀ। ਅੱਛਾ, ਉਧਰ ਸੈਟਲ ਕਰ ਲਿਆ ਸੀ। ਇਹ ਬੜੀ ਚੰਗੀ ਗੱਲ ਆ। ਜਦੋਂ ਇਹ ਸੁਣਦੇ ਆ ਨਾ ਅਸੀਂ ਕਿ ਕੋਈ ਬੜੇ ਆਰਾਮ ਨਾਲ ਗਿਆ, ਸਹੀ ਸਲਾਮਤ ਚਲਾ ਗਿਆ, ਤਾਂ ਇੱਕ ਵਾਰੀ ਸਕੂਨ ਆ ਜਾਂਦਾ ਥੋੜਾ ਜਿਹਾ, ਕਿਉਂਕਿ ਉਹਨਾਂ ਦੀਆਂ ਦਾਸਤਾਨਾਂ ਬਹੁਤ ਐਸੀਆਂ ਕਿ ਅੱਛਾ ਹੁਣ ਤੁਸੀਂ ਆ ਦੇਖ ਰਹੇ ਹੋ ਕਿ ਇੱਥੇ ਵੀ ਲੋਕ ਖੜੇ ਹੋ ਕੇ ਤੁਹਾਨੂੰ ਸਾਰੇ ਦੇਖ ਰਹੇ ਆ, ਹਾਂਜੀ ਹਾਂ, ਤਸਵੀਰਾਂ ਬਣਾ ਰਹੇ, ਇਹ ਕਿਹਦਾ ਲੱਗ ਰਿਹਾ? ਇਹ ਸਾਨੂੰ ਇਦਾਂ ਲੱਗਦਾ ਕਿ ਅਸੀਂ ਵੀਆਈਪੀ ਬੰਦੇ ਹੁੰਦੇ ਹਾਂ, ਜਿਵੇਂ ਸਾਨੂੰ ਇਦਾਂ ਦੀ ਫੀਲਿੰਗ ਦਿੰਦੇ ਆ ਇਹ ਸਭ, ਕਿ ਸਾਡੇ ਨਾਲ ਤੁਰੇ ਜਾਂਦੇ ਆ ਤਾਂ ਫੋਟੋਆਂ ਕਰਵਾਉਂਦੇ ਆ, ਮਿਲਦੇ ਆ, ਬਹੁਤ ਅੱਛਾ ਲੱਗਦਾ ਹੈ। ਅਸੀਂ ਇੰਨੇ ਫਰੈਂਡਸ ਬਣਾ ਕੇ ਜਾ ਰਹੀ ਹਾਂ ਨਾ, ਮੈਂ ਸਭ ਨਾਲ ਜਾ ਕੇ ਉਧਰ ਗੱਲਾਂ ਮਾਰਿਆ ਕਰੂੰਗੀ। ਦਰਅਸਲ ਇੱਕ ਨਾ ਸ਼ਾਟ ਲੈਣਾ, ਜ਼ਰਾ ਦੇਖਣਾ ਕਿਵੇਂ ਲੋਕ ਖੜੇ ਆ, ਸਾਰੇ ਦੇਖ ਰਹੇ ਆ। ਤੇ ਨਹੀਂ ਇਹ ਮੇਰੇ ਨਾਲ ਖੜੇ ਆ ਇਸ ਟਾਈਮ, ਤੇ ਇਹਨਾਂ ਨੂੰ ਪਰਲੇ ਪਾਸੇ ਇੱਥੇ ਵਾਹਵਾ ਲੋਕ ਇਕੱਠੇ ਹੋ ਗਏ ਖੜੇ ਹੋ ਕੇ ਦੇਖਣ ਲਈ ਕਿ ਇੱਥੇ ਖੜੇ ਆ। ਅੱਛਾ, ਇਹ ਬੜਾ ਇੱਕ ਸੀਨ ਹੈ ਨਹੀਂ ਐਸਾ ਕਿ ਅਸੀਂ ਇਹ ਲਾਈਫ ਲੌਂਗ ਕਦੇ ਨਹੀਂ ਇਹ ਚੀਜ਼ਾਂ ਭੁੱਲਾਂਗੇ। ਉੱਧਰ ਜਾ ਕੇ ਸਭ ਨੂੰ ਦੱਸਾਂਗੇ ਕਿ ਸਾਨੂੰ ਇੰਨੀ ਅੱਛੀ ਉੱਧਰ ਮਤਲਬ ਆਦਰ ਸਤਿਕਾਰ ਮਿਲਿਆ, ਰਿਸਪੈਕਟ ਮਿਲੀ, ਰਿਗਾਰਡ ਕੀਤਾ ਇੱਥੋਂ ਦੇ ਲੋਕਾਂ ਨੇ, ਮਤਲਬ ਦੱਸ ਨਹੀਂ ਸਕਦੇ ਅਸੀਂ ਆਪਣੀਆਂ ਅੰਦਰ ਉਨੀਆਂ ਫੀਲਿੰਗਸ ਹੈ ਨਾ ਜਿਹੜੀਆਂ ਉਹ ਨਹੀਂ ਦੱਸ ਸਕਦੇ ਕਿ ਸਾਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ ਹੈ। ਤੇ ਅੱਛਾ, ਜਿਹੜੀ ਤੁਹਾਡੇ ਭੂਆ ਸੀਗੇ, ਫੁੱਫੋ ਸੀ, ਉਹ ਇੱਥੋਂ ਕਿਹੜੇ ਸ਼ਹਿਰ ਲਾਹੌਰ ਦੇ ਵਿੱਚ ਕਿਹੜੇ ਥਾਂ ਰਹਿੰਦੇ ਸੀ? ਨਹੀਂ, ਇਹ ਮੈਨੂੰ ਨਹੀਂ ਪਤਾ। ਹਾਂਜੀ, ਉਸ ਟਾਈਮ ਜਿਸ ਟਾਈਮ ਉਹ ਪੂਰੇ ਵੀ ਹੋਇਆ ਅਸੀਂ ਬਹੁਤ ਛੋਟੇ ਛੋਟੇ ਸੀ। ਹਾਂਜੀ, ਆਪਣੇ ਵੱਡਿਆਂ ਤੋਂ ਹੀ ਗੱਲਾਂ ਸੁਣਦੇ ਹੁੰਦੇ ਸੀ ਕਿ ਉਹ ਪਹਿਲਾਂ ਰਾਵਲਪਿੰਡੀ ਸੀ, ਲਾਹੌਰ ਉਹਨਾਂ ਨੇ ਕੰਮ ਸ਼ੁਰੂ ਕੀਤਾ ਸੀ, ਫਿਰ ਉਹ ਇੱਥੇ ਹੀ ਰਹਿੰਦੇ ਸੀ, ਫਿਰ ਇੱਥੋਂ ਬਾਅਦ ਚੋਂ ਇੰਡੀਆ ਸ਼ਿਫਟ ਹੋ ਗਈ ਸੀ 47 ਦੇ ਲਈ। ਤੇ ਤੁਸੀਂ ਦੱਸੋ ਜੀ, ਹੁਣ ਤੁਸੀਂ ਕੱਲ ਜਾਣਾ ਵਾਪਸ, ਤੇ ਜਾਂਦੇ ਹੋਏ ਤੁਹਾਡਾ ਜਿਹੜਾ ਵਾ ਕੀ ਇਸ ਲਾਹੌਰ ਦੇ ਬਾਰੇ 'ਚ, ਇੱਥੇ ਪਾਕਿਸਤਾਨ ਦੇ ਬਾਰੇ, ਬਲਕਿ ਪਾਕਿਸਤਾਨ ਦੇ ਤੁਸੀਂ ਨਹੀਂ ਘੁੰਮਿਆ, ਤੁਸੀਂ ਲਾਹੌਰ ਹੀ ਰਹੇ ਜਾਂ ਨਨਕਾਣਾ ਸਾਹਿਬ ਗਏ ਹੋ, ਤੇ ਕੀ ਇੱਕ ਖਿਆਲਾਤ ਦਿਲ ਦੇ ਵਿੱਚ ਕੀ ਸੋਚ ਕੇ ਜਾ ਰਹੇ ਹੋ? ਦਿਲ ਦੇ ਵਿੱਚ ਇਹ ਸੋਚ ਕੇ ਜਾ ਰਹੇ ਹਾਂ ਕਿ ਦੁਬਾਰਾ ਫਿਰ ਮੌਕਾ ਮਿਲਿਆ, ਪਰਮਾਤਮਾ ਨੇ ਚਾਹਿਆ ਤਾਂ ਅਸੀਂ ਦੁਬਾਰਾ ਫਿਰ ਇੱਥੇ ਆਵਾਂਗੇ। ਇਸ ਗੱਲ ਲਈ ਅਸੀਂ ਇੱਥੇ ਆਏ। ਮੈਂ ਦੋਵਾਂ ਸਰਕਾਰਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਕਿ ਮਤਲਬ ਅਸੀਂ ਉਹਨਾਂ ਦੇ ਸਦਕਾ ਹੀ ਅਸੀਂ ਇੱਥੇ ਆਏ ਹਾਂ। ਇੱਥੇ ਆਉਣ ਤੋਂ ਬਾਅਦ ਬਹੁਤ ਸਾਰੇ ਇੱਥੋਂ ਦੇ ਜਿਹੜੇ ਵਸਨੀਕ ਨੇ, ਇੱਥੋਂ ਦੇ ਜਿਹੜੇ ਲੋਕ ਨੇ, ਉਹ ਉਹਨਾਂ ਨਾਲ ਗੱਲਾਂ ਕਰਨ ਤੋਂ ਬਾਅਦ ਇਹ ਪਤਾ ਲੱਗਿਆ ਕਿ ਉਹ ਚਾਹੁੰਦੇ ਨੇ ਕਿ ਅਸੀਂ ਵੀ ਜਿਵੇਂ ਤੁਸੀਂ ਇੱਥੇ ਆਏ ਹੋ ਸਾਡੇ ਦੇਸ਼ ਦੇ ਵਿੱਚ, ਤੇ ਅਸੀਂ ਵੀ ਚਾਹੁੰਦੇ ਹਾਂ ਕਿ ਅਸੀਂ ਇੰਡੀਆ ਜਾ ਕੇ ਅਸੀਂ ਵੀ ਇੰਡੀਆ ਦੇਖੀਏ। ਤੇ ਮੈਂ ਇਹੀ ਚਾਹੁੰਦਾ ਕਿ ਪ੍ਰਮਾਤਮਾ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਕਰੇ। ਆਉਣ ਵਾਲੇ ਟਾਈਮ ਦੇ ਵਿੱਚ ਭਾਰਤ ਸਰਕਾਰ ਵੱਲੋਂ ਵੀ ਇੱਥੋਂ ਦੇ ਜਿਹੜੇ ਬਸ਼ਿੰਦੇ ਨੇ, ਜਿਹੜੇ ਉੱਧਰ ਜਾਣਾ ਚਾਹੁੰਦੇ ਨੇ, ਉਹਨਾਂ ਨੂੰ ਵੀਜ਼ਾ ਮਿਲੇ ਤੇ ਉਹ ਵੀ ਆਪਣੀਆਂ ਦਿਲ ਦੀਆਂ ਜਿਹੜੀਆਂ ਤਮੰਨਾਵਾਂ ਨੇ ਉਹ ਪੂਰੀਆਂ ਕਰ ਸਕਣ। ਇੱਥੋਂ ਦਾ ਜਿਹੜਾ ਲੋਕਾਂ ਦਾ ਸਾਨੂੰ ਪਿਆਰ ਮਿਲਿਆ, ਉਸ ਸਦਕਾ ਸਾਡੇ ਜੱਥੇ ਦੇ ਵਿੱਚੋਂ ਕੀ ਜਾਂ ਜਿੰਨੇ ਵੀ ਇੱਥੇ ਲੋਕ ਆਉਂਦੇ ਨੇ, 100 ਦੇ ਵਿੱਚੋਂ 95% ਲੋਕਾਂ ਦਾ ਦਿਲ ਇਹੀ ਕਹਿੰਦਾ ਹੈ ਕਿ ਅਸੀਂ ਮੁੜ ਤੁਹਾਡੇ ਦੇਸ਼ ਵਿੱਚ ਆਈਏ। ਨਹੀਂ ਜੀ, ਬਿਲਕੁਲ ਮੁੜ ਆਓ। ਅਸੀਂ ਤੇ ਕਹਿੰਦੇ ਆ ਆਓ, ਬਾਰ ਆਓ ਸਾਡੇ ਕੋਲ, ਤੇ ਸਾਨੂੰ ਵੀ ਕੋਈ ਐਸਾ ਮੌਕਾ ਮਿਲ ਜਾਵੇ ਕਿ ਅਸੀਂ ਵੀ ਜਾ ਸਕੀਏ, ਤੇ ਅਸੀਂ ਵੀ ਜਿਹੜੇ ਆਪਣੇ ਉੱਥੇ ਇਲਾਕੇ ਛੱਡ ਕੇ ਆਏ ਹਾਂ, ਘਰ ਛੱਡ ਕੇ ਆਏ ਹਾਂ, ਉਹ ਜਾ ਕੇ ਦੇਖ ਸਕੀਏ। ਤੇ ਅਖੀਰਲੀ ਗੱਲ ਭਰਜਾਈ, ਤੁਸੀਂ ਇੱਕ ਗੱਲ ਕੀਤੀ ਕਿ ਇੱਥੇ ਜਿਹੜੇ ਬਹੁਤ ਸਾਰੀਆਂ ਤੁਹਾਡੀਆਂ ਸਹੇਲੀਆਂ ਬਣੀਆਂ ਵਾ ਜਿਨ੍ਹਾਂ ਦੇ ਨਾਲ ਜਾ ਕੇ ਤੁਸੀਂ ਗੱਲਾਂ ਕਰਿਆ ਕਰਨੀਆਂ, ਤੇ ਕਿੰਨੀਆਂ ਕੁ ਬਣੀਆਂ ਵਾ? ਮੈਨੂੰ ਲੱਗਦਾ ਘੱਟੋ ਘੱਟ ਮੈਂ 13-14 ਨੰਬਰ ਆਪਣੇ ਫੋਨ 'ਚ ਸੇਵ ਕਰਕੇ ਲੈ ਕੇ ਜਾ ਰਹੀ ਹਾਂ। ਹਾਂਜੀ ਹਾਂ, ਤੇ ਮੈਂ ਜ਼ਰੂਰ ਉਹਨਾਂ ਨਾਲ ਜਾ ਕੇ ਕੰਟੈਕਟ ਰੱਖੂੰਗੀ ਆਪਣਾ, ਤਾਂ ਕਿ ਜਦੋਂ ਅਸੀਂ ਦੁਬਾਰਾ ਆਈਏ ਤਾਂ ਅਸੀਂ ਬਹੁਤ ਅੱਛੀ ਤਰ੍ਹਾਂ ਉਹਨਾਂ ਨੂੰ ਦੁਬਾਰਾ ਫੇਰ ਮਿਲੀਏ। ਬਿਲਕੁਲ ਜੀ, ਜਦੋਂ ਤੁਸੀਂ ਦੁਬਾਰਾ ਆਓ ਤੇ ਸਾਨੂੰ ਵੀ ਜ਼ਰੂਰ ਮਿਲਿਓ। ਅਸੀਂ ਤਾਂ ਖੈਰ ਹੁੰਦੇ ਹੀ ਇੱਥੇ ਹਾਂ। ਹਾਂਜੀ ਹਾਂ, ਤੁਹਾਡੇ ਨਾਲ ਮੁਲਾਕਾਤ ਵੀ ਹੋਏਗੀ। ਤੇ ਇਹ ਦੇਖੋ ਜੀ, ਇਹ ਉਹ ਗੱਲ ਆ ਜਿਹੜਾ ਮੈਂ ਕਹਿੰਦਾ ਹੁੰਦਾ ਕਿ ਜਿਹੜਾ ਬਾਬਾ ਜੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਾ ਸਭ ਤੋਂ ਵੱਡਾ ਜਿਹੜਾ ਹਾਸਲ ਆ ਉਹ ਇਹੀ ਹੈ ਕਿ ਜਿਹੜੇ ਲੋਕ ਆਉਂਦੇ ਆ ਇੰਨਾ ਪਿਆਰ ਤੇ ਇੰਨੀਆਂ ਮੁਹੱਬਤਾਂ ਇੱਥੋਂ ਇਕੱਠੀਆਂ ਕਰਕੇ ਲੈ ਕੇ ਜਾਂਦੇ ਆ।